दोस्तों मैं ਹਾਂ ਤੁਹਾਡਾ ਪ੍ਰੋਣਚਾਰਕ ਮੀਆਂ ਆਸਫ ਅਲੀ ਤੇ ਮੇਰੇ ਨਾਲ ਇਸ ਟਾਈਮ ਮੌਜੂਦ ਆ ਇੱਕ ਸਰਦਾਰ ਜੀ ਜਿਨ੍ਹਾਂ ਨੂੰ ਅਸੀਂ ਪਹਿਲਾਂ ਤੇ ਦੇਖਿਆ ਤੇ ਅਸੀਂ ਸਮਝਿਆ ਕਿ ਇੱਥੇ ਦੇ ਕੋਈ ਬੰਦੇ ਫਿਰਦੇ ਪਏ ਆ ਤੇ ਫਿਰ ਅਸੀਂ ਪੁੱਛਿਆ ਤੇ ਪਤਾ ਲੱਗਿਆ ਕੀ ਨਾਂ ਜੀ ਸਰਦਾਰ ਤੁਹਾਡਾ? ਹਰਵਿੰਦਰ ਸਿੰਘ ਆ ਜੀ। ਤੇ ਕਿੱਥੋਂ ਆਏ ਹੋ ਤੁਸੀਂ? ਰਾਜਸਥਾਨ ਇੰਡੀਆ। ਰਾਜਸਥਾਨ ਇੰਡੀਆ ਚੋਂ ਕਿਹੜੇ ਸ਼ਹਿਰ ਚੋਂ? ਹਨੂਮਾਨਗੜ੍ਹ ਜੰਕਸ਼ਨ। ਅੱਛਾ ਹਨੂਮਾਨਗੜ੍ਹ ਜੰਕਸ਼ਨ। ਅੱਛਾ ਅੱਛਾ ਇਹ ਬਿਲਕੁਲ ਇੱਧਰ ਦੂਜੇ ਪਾਸੇ ਪੈਂਦਾ ਸਾਡੇ। ਹਾਂਜੀ ਹਾਂਜੀ ਇਹ ਤੋਂ ਬਹਾਲਪੁਰ ਤੋਂ। ਹਾਂਜੀ ਹਾਂਜੀ। ਤੇ ਪਹਿਲੀ ਵਾਰੀ ਆਏ ਹੋ? ਨਹੀਂ, ਪੰਜਵੀਂ ਦਫਾ ਆ ਗਿਆ। ਅੱਛਾ ਪੰਜਵੀਂ ਵਾਰੀ ਆਏ ਹੋ? ਹਾਂਜੀ ਹਾਂਜੀ। ਪਹਿਲੀ ਵਾਰੀ ਕਦੋਂ ਆਏ ਸੀ? ਪਹਿਲੀ ਵਾਰੀ 2013 ਚ ਆਏ ਸੀ। ਅੱਛਾ ਹਾਂਜੀ 2013 ਚ ਆਏ ਤੇ ਉਸ ਤੋਂ ਬਾਅਦ ਫਿਰ ਹੁਣ? ਉਸ ਤੋਂ ਪਹਿਲਾਂ 2013 ਦੇ ਵਿੱਚ ਮੈਂ ਇਕੱਲਾ ਹੀ ਆਇਆ ਸੀਗਾ। ਉਸ ਤੋਂ ਬਾਅਦ ਜਿਵੇਂ ਜਿਵੇਂ ਮੇਰੇ ਨਾਲ ਮਤਲਬ ਮਿਲਦੇ ਗਏ ਬੰਦੇ ਮੈਨੂੰ ਪੁੱਛਦੇ ਸੀ ਉੱਥੇ ਕਿਹੋ ਜਿਹੇ ਹਾਲਾਤ ਆ ਤੇ ਕਿਵੇਂ ਗੁਰਦੁਆਰੇ ਆਪਣੇ ਕਿਵੇਂ ਸੰਸਥਾ ਮਤਲਬ ਚੱਲ ਰਹੀਆਂ। ਮੈਂ ਕਿਹਾ ਜੀ ਬਹੁਤ ਬਹੁਤ ਵਧੀਆ ਚੱਲ ਰਹੀਆਂ। ਉਸ ਤੋਂ ਬਾਅਦ ਅਸੀਂ ਜੁੜਦੇ ਗਏ। ਉਸ ਤੋਂ ਬਾਅਦ ਫਿਰ ਉਹ ਇਹੀ ਕਹਿੰਦੇ ਰਹੇ ਚਲੋ ਐਤਕੀ ਤੁਹਾਡੇ ਨਾਲ ਅਸੀਂ ਵੀ ਜਾਵਾਂਗੇ। ਐਸੇ ਕਰਕੇ ਐਤਕੀ ਮੇਰੇ ਨਾਲ 20 ਬੰਦੇ ਆਏ ਜੀ ਰਾਜਸਥਾਨ ਤੋਂ ਜੀ। ਅੱਛਾ ਹਾਂਜੀ। ਅੱਛਾ ਤੇ ਰਾਜਸਥਾਨ ਚ ਵਾਵਾ ਸਿੱਖ? ਹਾਂਜੀ ਬਹੁਤ ਹੈ ਜੀ ਸਿੱਖ। ਅੱਛਾ ਹਾਂਜੀ। ਤੇ ਤੁਹਾਡਾ ਉੱਥੇ ਜ਼ਮੀਨਦਾਰ ਆ ਜਾਂ ਕੋਈ? ਜ਼ਿਮੀਂਦਾਰ ਹੀ ਆ ਜੀ। ਤੇ ਜ਼ਮੀਨਾਂ ਜਿਹੜੀਆਂ ਤੁਹਾਡੀਆਂ ਵਾ ਇਹ ਆਬਾਦ ਕਦੋਂ ਦੀਆਂ ਹੋਈਆਂ? ਆਬਾਦ ਤਾਂ ਇਹਨਾਂ ਨੂੰ ਬਹੁਤ ਚਿਰ ਹੋ ਗਿਆ ਜੀ ਆਬਾਦ ਹੋਈਆਂ। ਨਹੀਂ ਇਹ ਉਹ ਤੇ ਜਿਹੜੀਆਂ ਇੰਦਰਾ ਕਨਾਲ ਤੋਂ ਬਾਅਦ ਹੋਈਆਂ? ਹਾਂਜੀ ਹਾਂਜੀ ਉਹੀ ਆ ਜੀ। ਅੱਛਾ ਹਾਂਜੀ ਹਾਂਜੀ। ਗੰਗ ਕਨਾਲ ਨਿਕਲੀ ਸੀ ਨਹਿਰ, ਉਹ ਗੰਗਾ ਸਿੰਘ ਰਾਜੇ ਨੇ ਕੱਢੀ ਸੀਗੀ। ਅੱਛਾ ਹਾਂ ਉਸ ਦੇ ਉੱਤੇ ਹੀ ਅਸੀਂ ਬੈਠੇ ਹਾਂ ਜੀ। ਅੱਛਾ ਹਾਂਜੀ। ਤੇ ਪਹਿਲਾਂ ਕਿੱਥੇ ਰਹਿੰਦੇ ਸੀ ਉੱਥੇ ਜਾਣ ਤੋਂ ਪਹਿਲੇ? ਪਹਿਲਾਂ ਇਹ ਗੰਗ ਕਨਾਲ ਤੇ ਰਹਿੰਦੇ ਸੀ। ਅੱਛਾ ਰਹਿੰਦੇ ਇੱਥੇ ਸੀ ਸ਼ੁਰੂ ਤੋਂ ਹੀ ਤੁਸੀਂ ਉੱਥੇ? ਸ਼ੁਰੂ ਤੋਂ। ਅੱਛਾ ਅੱਛਾ ਯਾਨੀ ਕਿ ਤੁਸੀਂ ਇਹ ਨਹਿਰ ਨਿਕਲਣ ਤੋਂ ਪਹਿਲਾਂ ਵੀ ਉੱਥੇ ਦੇ? ਹਾਂਜੀ ਹਾਂਜੀ ਉੱਥੋਂ ਦੇ ਵਸੰਦੇ ਆ ਜੀ। ਅੱਛਾ ਹਾਂਜੀ। ਅੱਛਾ ਕਹਿੰਦੇ ਹੁਣ ਜਿੰਨੇ ਉੱਥੇ ਟਿੱਬੇ ਆ ਜਿੰਨਾ ਹੀ ਰੇਤ ਆ ਸਾਰੀ ਉਹ ਆਬਾਦ ਹੋ ਗਈ ਨਹਿਰ ਨਾਲ? ਨਹੀਂ ਆਬਾਦ ਤਾਂ ਨਹੀਂ ਹੋਈ ਹੈ ਜੀ ਹਜੇ, ਬਹੁਤ ਏਰੀਆ ਪਿਆ ਜੀ। ਅੱਛਾ ਹਾਂਜੀ ਇੱਧਰ ਬੀਕਾਨੇਰ ਸਾਈਡ ਇੱਧਰ ਜਿਹੜਾ ਉੱਪਰਲਾ ਏਰੀਆ ਸਾਰਾ ਹਜੇ ਬਹੁਤ ਏਰੀਆ ਪਿਆ ਆਬਾਦ ਹੋਣਾ। ਅੱਛਾ। ਹਾਂਜੀ। ਤੇ ਜਿਹੜਾ ਆਬਾਦ ਹੋਇਆ ਉਹ ਕਿੰਨਾ ਕੁ? ਆਬਾਦ ਤਾਂ ਸਮਝ ਲਓ ਤੁਸੀਂ 1.5% ਹੈ ਜੀ ਆਬਾਦ ਹੋਇਆ। ਅੱਛਾ। ਹਾਂਜੀ 2.5% ਹੈ ਜੀ ਪਿਆ ਆਬਾਦ ਹੋਣ ਵਾਲਾ। ਬਾਕੀ ਸਾਰਾ ਰਹਿੰਦਾ ਹਲੇ? ਹਾਂਜੀ ਰੇਤਲੀ ਜ਼ਮੀਨ। ਤੇ ਉਹ ਪਾਣੀ ਨਾ ਹੋਣ ਦੀ ਵਜ੍ਹਾ ਤੋਂ ਨਹੀਂ ਆਬਾਦ ਹੋਇਆ? ਹਾਂ ਪਾਣੀ ਹੁਣ ਨਹੀਂ ਹੋਣ। ਅੱਛਾ ਜਿਹੜਾ ਪਾਣੀ ਤੁਹਾਨੂੰ ਮਿਲਦਾ ਨਹਿਰ ਦਾ ਹਾਂਜੀ ਉਹਦਾ ਤੁਸੀਂ ਉਹ ਰੈਂਟ ਵੀ ਦਿੰਦੇ ਹੋ, ਪੇਮੈਂਟ ਵੀ ਕਰਦੇ ਹੋ ਕਿ ਨਹੀਂ? ਮਾਲੀ ਮਾਮਲਾ ਹੈ ਜੀ ਬਿਲਕੁਲ ਥੋੜਾ ਜਿਹਾ ਹੀ। ਕਿੰਨਾ ਕੁ ਮਾਮਲਾ ਹੋਣਾ? ਉਹ ਇੱਕ ਵਿਗੇ ਦਾ ਹੁੰਦਾ ਹੀ ਆ ਕਰੀਬ ਕੋਈ 10-12 ਰੁਪਏ ਬਸ। ਹਾਂਜੀ ਸਾਲ ਬਾਅਦ? ਹਾਂਜੀ ਹਾਂਜੀ ਸਾਲ ਬਾਅਦ। ਯਾਨੀ ਇੱਕ ਕਿਸਮ ਦਾ ਮੁਫਤ ਹੀ ਮਿਲਦਾ? ਮੁਫਤ ਹੀ ਮਿਲਦਾ ਜੀ। ਤੇ ਜਿਹੜਾ ਚੜ੍ਹਦੇ ਪੰਜਾਬ 'ਚ ਜਿਹੜਾ ਵਾ ਵਾਹੀਵਾਨ ਕਿਸਾਨ ਆ ਉਹਨੂੰ ਜਿਹੜਾ ਪਾਣੀ ਮਿਲਦਾ ਉਹਦਾ ਮਾਮਲਾ ਵੀ ਇੰਨਾ ਕੀ ਹੈ ਕਿ ਬਹੁਤਾ? ਨਹੀਂ ਇੰਨਾ ਹੀ ਹੈ ਜੀ। ਅੱਛਾ। ਬਾਕੀ ਇੱਧਰ ਜਿਹੜਾ ਚੜ੍ਹਦਾ ਪੰਜਾਬ ਆ ਇਹਦਾ ਟਿਊਬਲਾਂ ਦੇ ਸਾਧਨ ਬਹੁਤ ਜ਼ਿਆਦਾ ਕਿਉਂਕਿ ਪਾਣੀ ਮਿੱਠੇ ਆ ਥੱਲੇ ਦੇ। ਠੀਕ ਹੈ। ਤੇ ਜਿਹੜਾ ਇੱਧਰਲਾ ਏਰੀਆ ਗੰਗਾ ਨਗਰ ਤੋਂ ਇੱਧਰ ਪੈ ਜਾਂਦਾ ਐਸੇ ਨਗਰ ਏਰੀਆ ਜਾਂ ਇੱਧਰ ਪੈ ਜਾਂਦਾ ਇੱਥੇ ਪਾਣੀ ਥੱਲੇ ਦੇ ਪਾਣੀ ਬਿਲਕੁਲ ਸਹੀ ਨਹੀਂ ਗਏ। ਅੱਛਾ। ਹਾਂਜੀ ਉਹ ਨਹਿਰ ਤੇ ਡਿਪੈਂਡ ਆ, ਬਸ ਨਹਿਰ ਦੇ ਪਾਣੀ ਤੇ ਡਿਪੈਂਡ ਆ। ਤੇ ਜਿਹੜਾ ਨਹਿਰ ਦੇ ਆਸੇ ਪਾਸੇ ਵਾਲਾ ਥਾਂ ਵਾ ਉਹੀ ਆਬਾਦ ਆ? ਹਾਂਜੀ 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 ਬਸ ਬਾਕੀ ਸਾਰਾ ਉਦਾਂ ਹੀ? ਹਾਂਜੀ ਬਾਕੀ ਉਹ ਵੀ ਜਿਵੇਂ ਇੱਕ ਮਰਬਾ ਹੁੰਦਾ 25 ਵਿਗਿਆਂ ਦੇ ਵਿੱਚੋਂ 25 ਵਿਗਿਆਂ ਦੇ ਵਿੱਚੋਂ 5-7 ਕਿੱਲੇ ਮਤਲਬ ਸਿੰਚਿਤ ਹੋਣੀ ਬਿਜਾਈ ਹੁੰਦੀ ਆ। ਅੱਛਾ। ਹਾਂਜੀ ਉਸ ਤੋਂ ਬਾਅਦ ਜੇ ਹਾੜੀ ਤੇ ਸੌਣੀ ਕਰੀਬ ਸਾਰੀ ਹੋ ਜਾਂਦੀ ਜਦੋਂ ਆਪਾਂ ਸਰਸੋਂ ਵਗੈਰਾ ਬਿਜਾਈ ਕਰਦੇ ਆ ਉਦੋਂ ਟੋਟਲ ਬਿਜਾਈ ਹੋ ਜਾਂਦੀ ਹੈ। ਅੱਛਾ ਇਹ ਬੜੀ ਅੱਛਾ ਸਾਡੇ ਵਾਲੇ ਇੱਕ ਗੱਲ ਬੜੀ ਮਸ਼ਹੂਰ ਆ ਜੀ ਕਿ ਇੰਦਰਾ ਕਨਾਲ ਦੇ ਨਾਲ ਨਾ ਜਿੰਨਾ ਇਲਾਕਾ ਵਾ ਸਾਰਾ ਬੜਾ ਆਬਾਦ ਹੋ ਗਿਆ ਤੇ ਸਾਡੇ ਵਾਲੇ ਪਾਸੇ ਟਿੱਬੇ ਆ ਤੇ ਉਧਰ ਹਰਿਆਲੀ ਆ ਪਰ ਇਹ ਤੁਹਾਨੂੰ ਨਹੀਂ ਜੀ ਹਜੇ ਤਾਂ ਇੰਦਰਾ ਗਾਂਧੀ ਜਿੱਡੀ ਨਹਿਰ ਆ ਨਾ ਜੀ ਏਡੀਆਂ ਜੇ 2 ਨਹਿਰਾਂ ਹੋਰ ਨਿਕਲਣ ਤਾਂ ਇਹ ਸਾਰਾ ਏਰੀਆ ਆਬਾਦ ਹੋ ਸਕਦਾ। ਅੱਛਾ ਇੰਨਾ ਤੇ ਪਾਣੀ ਹੈ ਨਹੀਂ? ਇੰਨਾ ਪਾਣੀ ਹੈ ਨਹੀਂ ਜੀ। ਇਹ ਭਾਖੜਾ ਡੈਮ ਚ ਇੱਕੋ ਹੀ ਨਿਕਲਦੀ ਹੈ ਨਾ? ਹਾਂ ਇੱਕੋ ਨਿਕਲਦੀ ਹੈ। ਅੱਛਾ ਆ ਸੁਣ ਲਓ ਜੀ ਜਿਹੜਾ ਬਾਰ-ਬਾਰ ਇੱਥੇ ਇੱਕ ਪ੍ਰੋਪੇਗੈਂਡਾ ਕੀਤਾ ਜਾਂਦਾ ਕਿ ਜੀ ਇੰਡੀਆ ਨੇ ਜਿਹੜਾ ਆਪਣਾ ਡੈਜ਼ਰਟ ਆ ਉਹ ਸਾਰਾ ਆਬਾਦ ਕਰ ਲਿਆ, ਸਾਰੇ ਟਿੱਬੇ ਆਬਾਦ ਕਰ ਲਏ ਤੇ ਸਾਡਾ ਚੋਲਿਸਤਾਨ ਉਹ ਵੀ ਪਿਆ। ਸਾਡਾ ਚੋਲਿਸਤਾਨ ਵੀ ਜਿੰਨਾ ਕੁ ਆਬਾਦ ਹੋਇਆ ਉਨਾ ਕੀ ਉਧਰਲੇ ਪਾਸੇ ਵੀ ਹੋਇਆ ਵਾ। ਇਹ ਬਸ ਇੱਕ ਅਜੀਬੋ ਗਰੀਬ ਜਿਹੀ ਪ੍ਰੋਪੇ। ਅੱਛਾ ਬਾਰਡਰ ਦੇ ਨਾਲ ਬਿਲਕੁਲ ਜਿਹੜਾ ਵਾ ਆਬਾਦ ਹੋਇਆ ਇਲਾਕਾ ਕਿ ਪਰੇ ਕਰਕੇ? ਨਹੀਂ ਬਾਰਡਰ ਦੇ ਨਾਲ ਵੀ ਏਡਾ ਜ਼ਿਆਦਾ ਆਬਾਦ ਨਹੀਂ ਹੋਇਆ। ਜਿੱਥੇ ਮਤਲਬ ਥੋੜਾ ਬਹੁਤ ਆਬਾਦ ਹੈਗਾ ਬਾਕੀ ਜ਼ਿਆਦਾ ਇੰਨਾ ਆਬਾਦ ਹੈ ਨਹੀਂਗਾ। ਅੱਛਾ ਨਹਿਰ ਕਿਉਂਕਿ ਮੇਰੇ ਖਿਆਲ ਬਾਰਡਰ ਦੇ ਨੇੜੇ ਆ ਨਾ? ਹਾਂਜੀ ਨੇੜੇ ਬਸ ਇਸੇ ਲਈ ਉਹੀ ਇਲਾਕਾ ਆਬਾਦ ਹੋਇਆ ਜਿਹੜਾ ਇੱਥੇ ਵਾਲੇ ਦੇਖ ਕੇ ਇਧਰ ਵਾਲੇ ਪਾ ਦਿੰਦੇ। ਹਾਂ ਤੇ ਚਲੋ ਜੀ ਬੜਾ ਚੰਗਾ ਲੱਗਾ ਤੁਹਾਡੇ ਇੱਥੇ ਆਉਣ ਨਾਲ, ਤੁਹਾਨੂੰ ਮਿਲ ਕੇ ਵੀ। ਹਾਂਜੀ ਤੇ ਮੁੜ ਕੇ ਵੀ ਆਉਂਦੇ ਰਹੋ। ਹਾਂਜੀ ਬਿਲਕੁਲ। ਤੇ ਤੁਹਾਨੂੰ ਇੱਥੇ ਕਿਹੜੀ ਸ਼ਾਇਦ ਸਭ ਤੋਂ ਜ਼ਿਆਦਾ ਚੰਗੀ ਲੱਗਦੀ ਹੈ ਜਦੋਂ ਤੁਸੀਂ ਆਏ ਹੋ ਪੰਜਵੀਂ ਵਾਰੀ ਹੁਣ ਆ ਗਏ ਹੋ? ਪ੍ਰੇਮ ਪਿਆਰ ਬਹੁਤ ਵਧੀਆ ਲੱਗਦਾ ਜੀ। ਅੱਛਾ ਹਾਂ ਉਹੀ ਖਿੱਚ ਕੇ ਲੈ ਆਉਂਦਾ ਤਾਂ ਲੈ ਆਉਂਦੀ ਖਿੱਚ। ਚਲੋ ਜੀ ਇਹ ਵੀ ਬੜੀ ਇੱਕ ਗੱਲ ਆ ਤੇ ਬਹੁਤ ਸਕੂਨ ਮਿਲਦਾ ਜੀ। ਹਾਂਜੀ ਨਹੀਂ ਜੀ ਬੜਾ ਚੰਗਾ ਲੱਗਾ ਸਾਨੂੰ। ਵੈਲਕਮ, ਅੱਗੇ ਵੀ ਆਉਂਦੇ ਰਹੋ ਤੇ ਤੁਹਾਡੇ ਨਾਲ ਫਿਰ ਕੰਟੈਕਟ ਵੀ ਰਹੇਗਾ। ਧੰਨਵਾਦ।